ਪੈਸਟੀਸਾਈਡ ਵਗੈਰਾ ਜੋ ਯੂਜ਼ ਕਰ ਰਹੇ ਹੋ ਉਹ ਨੈਚੁਰਲ ਹੁੰਦਾ ਹੈ ਤੇ ਜ਼ਮੀਨ ਨਾਲ ਜਾ ਕੇ ਮਿਲ ਜਾਂਦਾ ਹੈ। ਜੋ ਕੈਮੀਕਲ ਹੈ ਉਹ ਜ਼ਮੀਨ ਦੇ ਅੰਦਰ ਜਾਂਦੇ, ਫਿਰ ਤੁਸੀਂ ਪਾਣੀ ਬਹੁਤ ਜ਼ਿਆਦਾ ਪਾਉਂਦੇ ਹੋ ਉਸ 'ਤੇ ਉਹ ਜ਼ਮੀਨ ਤੋਂ ਥੱਲੇ ਜਾ ਕੇ ਗਰਾਊਂਡ ਵਾਟਰ ਨੂੰ ਬਰਬਾਦ ਕਰ ਰਹੀ ਹੈ, ਤੁਹਾਡੇ ਰਿਵਰਸ ਨੂੰ ਬਰਬਾਦ ਕਰ ਰਹੀ ਹੈ ਔਰ ਸੋਇਲ ਜੋ ਹੈ ਇੱਕਦਮ ਖਰਾਬ ਹੁੰਦੀ ਜਾ ਰਹੀ ਹੈ। ਇਹ ਸਰਕਾਰਾਂ ਦਾ ਇੱਕ ਫਰਜ਼ ਬਣਦਾ ਸੀ ਕਿ ਲੋਕਾਂ ਨੂੰ ਜਾਗਰੂਕ ਕਰਨਾ ਕਿ ਇਹਦੇ ਨਾਲ ਨੁਕਸਾਨ ਹੈ, ਤਾਂ ਸਰਕਾਰਾਂ ਜਿਹੜੀਆਂ ਆਪਣੀ ਜ਼ਿੰਮੇਵਾਰੀ ਤੋਂ ਭਗੌੜੀਆਂ ਹੁੰਦੀਆਂ ਕਿਉਂ ਨਜ਼ਰ ਆਈਆਂ? देखो MSP बहुत ज़रूरी है और मैंने लगता है कि सारे क्रॉप्स के ऊपर ज़रूरी है, सिर्फ कणक या चौल के ऊपर नहीं। उन्ना प्लस 50% उसमें मिलना चाहिए, क्योंकि सारे दुनिया च जो भी कंपनीज़ ने वो सारे प्रॉफिट ते कम करते, कोई लॉस च नहीं करता। फिर असी क्यों इन्होंने फोर्स करें लॉस ते कम करने वास्ते। ਇੱਕ ਪਾਸੇ ਧਰਤੀ ਵਿਚਲਾ ਪਾਣੀ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ, ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਾਂ ਭਾਰਤ ਦੇ ਲੋਕਾਂ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ। ਉਹ ਖਾਣ ਵਾਲੀਆਂ ਵਸਤਾਂ ਦੇ ਵਿੱਚ ਜਿਹੜੀ ਕਣਕ ਜਾਂ ਇਸ ਤਰ੍ਹਾਂ ਦੀਆਂ ਜ਼ਮੀਨ ਤੋਂ ਉਪਜਾਊ ਜ਼ਮੀਨਾਂ ਤੋਂ ਜਿਹੜੀਆਂ ਚੀਜ਼ਾਂ ਖਾਣ ਵਾਸਤੇ ਉਗਾਈਆਂ ਜਾਂਦੀਆਂ ਨੇ, ਕਿਤੇ ਨਾ ਕਿਤੇ ਉਹ ਸਾਡੇ ਵਾਸਤੇ ਬਹੁਤ ਨੁਕਸਾਨਦਾਇਕ ਹੁੰਦੀਆਂ ਨੇ। ਸਵਾਲ ਹੈ ਨੁਕਸਾਨਦਾਇਕ ਕਿਵੇਂ? ਕਿਉਂਕਿ ਜਿਹੜੀਆਂ ਖਾਦਾਂ ਦੇ ਨਾਲ, ਜ਼ਹਿਰੀਲੀਆਂ ਦਵਾਈਆਂ ਦੇ ਨਾਲ ਉਹਨਾਂ ਖਾਣ ਵਾਲੀਆਂ ਵਸਤਾਵਾਂ ਨੂੰ ਤਿਆਰ ਕੀਤਾ ਜਾਂਦਾ ਹੈ, ਤਾਂ ਉਹਨਾਂ ਦੇ ਨਾਲ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਹੈ ਜਾਂ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਲੋਕ ਹੈ ਉਹਨਾਂ ਦੀ ਬਾਡੀ ਦੇ ਉੱਪਰ ਬਹੁਤ ਵੱਡਾ ਇਫੈਕਟ ਕੀਤਾ ਹੈ। ਇਸੇ ਵਿਸ਼ੇ ਦੇ ਉੱਪਰ ਆਰਗੈਨਿਕ ਖੇਤੀ ਦੇ ਉੱਪਰ ਕੰਮ ਕੀਤਾ ਜਸਬੀਰ ਸਿੰਘ ਪੂਨੇ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਬੀਰ ਸਿੰਘ ਜੀ, ਸਭ ਤੋਂ ਵੱਡਾ ਸਵਾਲ ਹੈ, ਜਿੱਥੇ ਮੌਜੂਦਾ ਸਮੇਂ ਦੇ ਵਿੱਚ ਲੋਕਾਂ ਦੇ ਕੋਲ ਇੱਕ ਸੁਖਾਲਾ ਤਰੀਕਾ ਕਿਹਾ ਜਾਂਦਾ ਹੈ ਕਿ ਫਸਲ ਉਗਾਉਣ ਵਾਸਤੇ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਉਗਾਉਣ ਵਾਸਤੇ ਜਿਹੜਾ ਹੈ ਸਪਰੇਅ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਜਿਹੜੀਆਂ ਚੀਜ਼ਾਂ ਜ਼ਿਆਦਾ ਜਲਦੀ ਤਿਆਰ ਹੋ ਜਾਣ। ਤੇ ਤੁਸੀਂ ਇਸ ਦੇ ਉੱਪਰ ਵਰਕ ਕੀਤਾ ਹੈ, ਆਰਗੈਨਿਕ ਖੇਤੀ ਦੇ ਉੱਪਰ ਵਰਕ ਕੀਤਾ ਹੈ, ਫਰਕ ਕੀ ਸਮਝਦੇ ਹੋ ਦੋਨਾਂ ਦੇ ਵਿੱਚ? देखो ऑर्गेनिक खेती एकदम नैचुरल तरीके की खेती है, जिथे जो तुसी ज़मीन के अंदर फर्टिलाइज़र या पेस्टिसाइड वगैरह जो यूज़ कर रहे हो वो नैचुरल होंदा है तो ज़मीन नाल जाके मिल जाता है। जो केमिकल है वो ज़मीन के अंदर जाते, फिर तुसी पानी बहुत ज़्यादा पाते उस ते वो ज़मीन तो थल्ले जाके ग्राउंड वाटर ਨੂੰ बर्बाद कर रही है, तुहाडे रिवर्स ਨੂੰ बर्बाद कर रही है और सॉइल जो है एकदम खराब होंदी जा रही है। ਇਹਦੇ ਵਾਸਤੇ ਜਿਹੜੇ ਲੋਕ ਹੈ ਜਾਂ ਜੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ, ਇਹ ਸਰਕਾਰਾਂ ਦਾ ਇੱਕ ਫਰਜ਼ ਬਣਦਾ ਸੀ ਕਿ ਲੋਕਾਂ ਨੂੰ ਜਾਗਰੂਕ ਕਰਨਾ ਕਿ ਇਹਦੇ ਨਾਲ ਨੁਕਸਾਨ ਹੈ, ਤਾਂ ਸਰਕਾਰਾਂ ਜਿਹੜੀਆਂ ਆਪਣੀ ਜ਼ਿੰਮੇਵਾਰੀ ਤੋਂ ਭਗੌੜੀਆਂ ਹੁੰਦੀਆਂ ਕਿਉਂ ਨਜ਼ਰ ਆਈਆਂ? देखो बहुत सारे एग्रीकल्चर एक्सटेंशन सेंटर्स ने जो करते हैं ये काम, पर साढ़े इन्ने करोड़ों की जो संख्या है साड़ी वो किस तरह उत्थे पहुँच सकते हैं, ये बहुत बड़ा क्वेश्चन मार्क है। तो मैं सरकार के बारे ते की कहां, तुहानू सारिਆਂ ਨੂੰ सब कुछ पता है। मैनू लगता है कि यह जो सोल्यूशन है इसका यह टैक्नोलॉजी नाल हो सकता है। मैनू लगता है कि असी आप इस ते स्टैप्स उठाइए, तुसी यूट्यूब वगैरह ते इस दे वरतों, क्योंकि मैं देखा है कि जो पेस्टिसाइड मारता है बंदा वो पता है कि ये पेस्टिसाइड मारन तो बाद ना 21 दिन नहीं सेल करनी चाहिए है, तो 21 दिन पहला मारनी पेस्टिसाइड, लेकिन उन्होंने लगता है कि नहीं यार मैं अज हारवेस्ट कर रहा, मैनू 2-4 दिन अंदर सेल करना है, उस टाइम अगर खराब हो गया कुछ तो मैनू बहुत नुकसान हो जाएगा। तो वो अपना सेफ्टी वास्ते कितना भी कोई पढ़ा लिखा बंदा होए अपनी सेफ्टी देख के ना वो इस तरह के कदम उठा लेंदा है। तो थोड़ा इस दे उपर होर अवेयरनेस आएगी तो अपने आप, और अवेयरनेस की अगर ए केमिकल फर्टिलाइज़र या पेस्टिसाइड ਨੂੰ रिप्लेस करके नैचुरल ऑर्गेनिक ਤੇ ਆ ਜਾਂਦੇ ਆ ਤੇ ਫਿਰ ਇਹ ਪ੍ਰੋਬਲਮ ਆਣੀ ਹੀ ਨਹੀਂ ਹੈ। ਜੇ ਆਪਾਂ ਪੰਜਾਬ ਦੇ ਵਿਚਲੀਆਂ ਫਸਲਾਂ ਦੀ ਗੱਲ ਕਰੀਏ ਤਾਂ ਹਾੜੀ ਸੌਣੀ ਉਹ ਝੋਨਾ ਕਣਕ ਵਾਲੀ ਫਸਲ ਤਿਆਰ ਕੀਤੀ ਜਾਂਦੀ ਹੈ, ਤਾਂ ਇਸ ਗੱਲ ਨੂੰ ਲੈ ਕੇ ਇੱਕ ਬਹੁਤ ਵੱਡਾ ਸਵਾਲ ਵੀ ਰਿਹਾ, ਸਰਕਾਰਾਂ ਦੇ ਸਾਹਮਣੇ ਵੀ ਚੁਣੌਤੀ ਬਣਦੀ ਨਜ਼ਰ ਆਈ ਹੈ। ਮੌਜੂਦਾ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਹੜੀਆਂ ਸਰਕਾਰ ਨੇ ਫਸਲਾਂ ਜਮ੍ਹਾਂ ਕੀਤੀਆਂ ਹੋਈਆਂ ਸੀ ਕਿਤੇ ਨਾ ਕਿਤੇ ਉਹ ਜਿਹੜੀਆਂ ਖਰਾਬ ਹੁੰਦੀਆਂ ਨਜ਼ਰ ਆਈਆਂ ਨੇ, ਤਾਂ ਇਹਦਾ ਕਾਰਨ ਕੀ ਮੰਨਦੇ ਹੋ? ਲੋਕਾਂ ਦੇ ਕੋਲ ਆਪਸ਼ਨ ਕਿਹੜੀ ਰਹਿ ਜਾਂਦੀ ਹੈ ਕਿ ਉਹਨਾਂ ਹਾੜੀ ਸੌਣੀ ਦੀਆਂ ਜਿਹੜੀਆਂ ਫਸਲਾਂ ਹੈ ਉਹਨਾਂ ਤੋਂ ਉਲਾਂਭੇ ਹੋ ਕੇ ਹੋਰ ਕਿਸੇ ਫਸਲ ਨੂੰ ਵੀ ਤਿਆਰ ਕੀਤਾ ਜਾਵੇ? जी बिल्कुल, बहुत सारे फसलों ते देखो क्रॉप डाइवर्सिफिकेशन बहुत इंपॉर्टेंट है। मतलब सानू दूजे क्रॉप्स नू एक्सेप्ट करना है। क्यों करना है? क्योंकि जो ऑलरेडी तुसी ले रहे हो वो बहुत ज़्यादा पिया है, एक्स्ट्रा है, तो तुसी दूजे कोई क्रॉप नू लेंदे हो तो उसका तुहानू बेटर उसका फ़ायदा भी होएगा।
ਨਾਲੇ ਤੁਸੀਂ ਇਹ ਸੋਚੋ ਕਿ ਅਗਰ ਤੁਸੀਂ ਸੇਮ ਕ੍ਰੌਪ ਵਾਰ-ਵਾਰ ਉਗਾ ਰਹੇ ਹੋ, ਜੇ ਉਹ ਕਣਕ ਹੋਏ ਜਾਂ ਚੌਲ ਹੋਏ ਜਾਂ ਕੁਝ ਵੀ ਹੋਏ, ਤੇ ਤੁਸੀਂ ਉਸ ਨੂੰ ਨਿਊਟ੍ਰੀਐਂਟ ਜੋ ਇੱਕ ਤਰੀਕੇ ਦਾ ਚਾਹੀਦਾ ਹੈ ਜ਼ਮੀਨ ਤੋਂ, ਉਹੀ ਨਿਊਟ੍ਰੀਐਂਟਸ ਵਾਰ-ਵਾਰ ਲੈ ਰਹੇ ਹੋ, ਤੇ ਉਹ ਖਰਾਬ ਕਰ ਰਿਹਾ ਹੈ ਧਰਤੀ ਨੂੰ। ਹਾਲਾਂਕਿ ਅਗਰ ਤੁਸੀਂ ਕੋਈ ਕ੍ਰੌਪ ਰੋਟੇਸ਼ਨ ਕਰਦੇ ਹੋ, ਜਿਵੇਂ ਅਲੱਗ ਵੱਖਰੇ ਤੁਸੀਂ ਕ੍ਰੌਪ ਲਗਾਉਂਦੇ ਹੋ, ਤੇ ਆਟੋਮੈਟਿਕ ਜੋ ਜ਼ਮੀਨ ਹੈ ਉਹ ਇੱਕ ਦੂਜੇ ਨੂੰ ਨਿਊਟ੍ਰੀਐਂਟਸ ਨੂੰ ਰੀਪਲੇਨਿਸ਼ ਕਰਦੀ ਹੈ, ਵਾਪਸ ਦਿੰਦੀ ਹੈ, ਤੇ ਤੁਸੀਂ ਤੁਹਾਡੀ ਜੋ ਦੂਜੀ ਖੇਤੀ ਹੋਏਗੀ ਹੋਰ ਅੱਗੇ ਜਾਏਗੀ। ਤੁਸੀਂ ਦੇਖੋਗੇ ਕਿ ਕਿੰਨੇ ਸਾਲਾਂ ਤੋਂ ਸਾਡੀ ਜੋ ਉਪਜਾਊ ਚੀਜ਼ਾਂ ਹੈ ਵੈਸੇ ਕੱਟਦੀ ਜਾ ਰਹੀ ਹੈ। ਫਿਰ ਇਸ ਦਾ ਰੀਜ਼ਨ ਕਿਉਂ ਹੈ? ਕਿਉਂਕਿ ਤੁਸੀਂ ਵਾਰ-ਵਾਰ ਲਗਾ ਰਹੇ ਹੋ। ਫਿਰ ਹੁਣੇ ਨਵੇਂ ਸੀਡਸ ਦੀ ਟੈਕਨੋਲੋਜੀ ਆ ਰਹੀ ਹੈ ਜੋ ਥੋੜੀ ਉਤਪਾਦਨ ਵਧਾ ਕੇ ਦੇ ਰਹੀ ਹੈ, ਬਟ ਸਾਡੀ ਜੋ ਜ਼ਮੀਨ ਹੈ ਅਸੀਂ ਅਗਰ ਉਸ ਨੂੰ ਹੋਰ ਬੈਟਰ ਕਰਨਾ ਹੈ ਤੇ ਇਸ ਦੀ ਪ੍ਰੋਡਕਸ਼ਨ ਡਬਲ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਤਾਂ ਲੋਕਾਂ ਦੇ ਕੋਲੇ ਹੁਣ ਜਿਹੜੀ ਨਵੀਂ ਆਪਸ਼ਨ ਹੈ, ਕਿਉਂਕਿ ਲੋਕਾਂ ਦਾ ਸਵਾਲ ਰਿਹਾ ਹੈ ਕਿ ਜਿਹੜੀਆਂ ਹਾੜੀ ਸੌੜੀ ਦੀਆਂ ਫਸਲਾਂ, ਇਹਦੇ ਨਾਲ ਜੁੜਦਾ ਸਵਾਲ ਹੈ ਕਿ ਉਹਨਾਂ ਨੂੰ ਉਹਦੇ ਉੱਪਰ MSP ਮਿਲਦੀ ਹੈ, ਜਿਹੜੀਆਂ ਦੂਜੀਆਂ ਫਸਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਉਹਨਾਂ ਤੇ ਉੱਪਰ MSP ਨਹੀਂ ਲਾਗੂ ਕੀਤੀ ਜਾਂਦੀ। देखो MSP बहुत ज़रूरी है और मैंने लगता है कि सारे क्रॉप्स के ऊपर ज़रूरी है, सिर्फ कणक या चौल के ऊपर नहीं। क्यों? क्योंकि वो मेहनत कर रहा है बंदा, उसने मिनिमम जिन्ना प्रोडक्शन कॉस्ट है उन्ना प्लस 50% उसको मिलना चाहिए, क्योंकि सारे दुनिया च जो भी कंपनीज़ ने वो सारे प्रॉफिट ते कम करते, कोई लॉस च नहीं करता। फिर असी क्यों इन्होंने फोर्स करे लॉस ते कम करने वास्ते? एक और गल इत्थे है कि MSP जो है उन्हें जो चीज़ एक्स्ट्रा हो जाती है उस ते MSP नहीं मिलती। क्यों? उन्होंने कोई इंसेंट गवर्नमेंट ਨੂੰ ਚਾਹੀਦੀ ਹੀ ਨਹੀਂ, ਤੇ MSP ਕਿਉਂ ਦੇ ਰਹੇ? ਉਹਨਾਂ ਨੂੰ ਇਨਸੈਂਟੀਵਾਈਜ਼ ਕਰਨਾ ਹੈ ਕਿ ਇਹ ਗਰੋ ਕਰੋ। ਤੇ ਹੁਣੇ MSP ਕ੍ਰਾਈਸਿਸ, ਪਹਿਲਾਂ ਕ੍ਰਾਈਸਿਸ ਸੀ ਤੇ ਉਸ ਟਾਈਮ ਉਹਨਾਂ ਨੇ MSP ਡਿਕਲੇਅਰ ਕੀਤੀ ਸੀ। ਹੁਣੇ ਕ੍ਰਾਈਸਿਸ ਨਹੀਂ, ਕਿਉਂਕਿ ਉਹਨਾਂ ਨੂੰ ਕੁਝ ਵੀ ਇੰਪੋਰਟ ਕਰਕੇ ਉਹਨਾਂ ਦਾ ਚੱਲ ਜਾਂਦਾ ਹੈ। ਤੁਸੀਂ ਕਹਿੰਦੇ ਹੋ ਗਵਰਨਮੈਂਟ ਨੂੰ ਚਾਹੀਦੀ ਨਹੀਂ, ਤੇ ਜਿਹੜਾ ਕਣਕ ਝੋਨਾ ਉਹ ਗਵਰਨਮੈਂਟ ਨੂੰ ਚਾਹੀਦਾ ਫਿਰ? ਹਾਂ, ਤੇ ਜੋ ਚਾਹੀਦਾ ਉਸ ਤੇ ਉਹ MSP ਮਿਲੇਗੀ। ਲੇਕਿਨ ਤੁਸੀਂ ਇੱਕ ਗੱਲ ਇਹ ਸੋਚੋ ਕਿ ਬਹੁਤ ਸਾਰੀ ਚੀਜ਼ਾਂ ਅਸੀਂ ਕ੍ਰੌਪ ਡਾਈਵਰਸਿਫਿਕੇਸ਼ਨ ਅੰਦਰ ਬੋਲਦੇ ਹਾਂ ਕਿ ਅਸੀਂ ਇਹ ਚੀਜ਼ ਵੀ ਉਗਾ ਸਕਦੇ ਹਾਂ। ਅਸੀਂ ਉਹ ਇੱਕ ਸਟੈਪ ਲਈਏ ਕਿ MSP ਨਾ ਵੀ ਹੋਏ ਤਾਂ ਉਗਾਈਏ, ਤਾਂ ਜਿੱਦੇ ਇਹ ਸਕੇਲ ਵਧੇਗਾ ਨਾ, ਆਪਣੇ ਆਪ ਸਰਕਾਰ ਨੂੰ MSP ਦੇਣੀ, ਕਿਉਂਕਿ ਉਹਨਾਂ ਨੂੰ ਲੱਗੇਗਾ ਕਿ ਇਹ ਚੀਜ਼ ਇੰਪੋਰਟ ਕਰਨ ਤੋਂ ਬੈਟਰ ਹੈ ਕਿ ਇੱਥੇ ਹੀ ਸਾਰੇ ਲੋਕਾਂ ਨੇ ਬਣਾਈ ਹੈ ਤੇ ਅਸੀਂ ਇੱਥੇ ਹੀ ਚੁੱਕ ਲਈਏ। ਤੇ MSP ਆਪਣੇ ਆਪ APMC ਦੇ ਅੰਦਰ ਆਣਾ ਹੀ ਆਣਾ, ਸਰਕਾਰ ਨੇ ਦੇਣਾ ਹੀ ਹੈ। ਆਪਣੀਆਂ ਨਸਲਾਂ ਨੂੰ ਬਚਾਉਣ ਵਾਸਤੇ ਫਸਲਾਂ ਵੱਲੇ ਧਿਆਨ ਦੇਣਾ ਪਵੇਗਾ। ਜੇ ਸਾਡਾ ਖਾਣਾ ਪੀਣਾ ਵਧੀਆ ਹੋਵੇਗਾ, ਜੇ ਸਮਾਜ ਦੇ ਅੰਦਰ ਚੰਗੀਆਂ ਚੀਜ਼ਾਂ ਖਾਣ ਵਾਲੀਆਂ ਹੋਣਗੀਆਂ, ਤਾਂ ਸੁਭਾਵਿਕ ਹੈ ਆਉਣ ਵਾਲੀਆਂ ਨਸਲਾਂ ਵੀ ਸੁਚੱਜੀਆਂ ਹੋਣਗੀਆਂ, ਸਿਹਤਮੰਦ ਹੋਣਗੀਆਂ। ਇਹਨਾਂ ਚੀਜ਼ਾਂ ਦੇ ਵੱਲੇ ਖਾਸ ਖਿਆਲ ਰੱਖਣ ਦੀ ਲੋੜ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।